ਆਪਾਂ ਦੇਖਿਆ ਵੀ ਇਲੀਨੋਇਸ ਦੇ ਵਿੱਚ ਜਿਹੜੀ ਹਾਈਲੈਂਡ ਜਿਹੜੀ 4th ਆਫ ਜੁਲਾਈ ਪਰੇਡ ਸੀ ਉੱਥੇ ਗੋਲੀਬਾਰੀ ਦੀ ਘਟਨਾ ਦੇ ਵਿੱਚ ਇੱਕ ਟੌਡਲਰ 2 ਸਾਲਾਂ ਦਾ ਇੱਕ ਮੁੰਡਾ ਬੱਚਾ ਉਸਦੇ ਦੋਨੋਂ ਹੀ ਪੇਰੈਂਟਸ ਜਿਹੜੇ ਆ ਉਹ ਵਿਚਾਰੇ ਮਾਰੇ ਗਏ ਸੀਗੇ। ਸੋ ਇਸ ਪੂਰੀ ਘਟਨਾਕ੍ਰਮ ਦੇ ਵਿੱਚ 7 ਜਾਣਿਆਂ ਦੀ ਕੁੱਲ ਹੁਣ ਤੱਕ ਮੌਤ ਹੋ ਚੁੱਕੀ ਆ। ਇਸ ਬੰਦੇ ਨੂੰ ਜਿਹਨੇ ਗੋਲੀਆਂ ਚਲਾਈਆਂ ਬਾਅਦ ਦੇ ਵਿੱਚ ਜਿਹੜੇ ਜਨਾਨੀਆਂ ਦੇ ਕੱਪੜੇ ਪਾ ਕੇ ਭੱਜਿਆ ਸੀ ਉਸਨੂੰ ਫੜ ਲਿਆ ਗਿਆ ਆ ਤੇ ਇਸ ਦੇ ਉੱਤੇ ਹੁਣ ਫਸਟ ਡਿਗਰੀ ਮਰਡਰ ਚਾਰਜਸ ਦੇ ਅਟੈਂਪਟ ਜਿਹੜੇ ਆ ਉਹ ਚਾਰਜਸ ਜਿਹੜੇ ਉਹ ਲਾ ਦਿੱਤੇ ਗਏ ਹੈਗੇ ਆ। ਇਹ 2 ਸਾਲਾਂ ਦਾ ਬੱਚਾ ਹੁਣ ਅਨਾਥ ਹਰਜੋਤ ਸਿੰਘ ਜੀ ਹੋ ਗਿਆ। ਉਹਦੇ ਜਿਹੜੇ ਗ੍ਰੈਂਡਫਾਦਰਸ ਜਿਹੜੇ ਆ ਮਾਰੇ ਗਏ ਜਿਹੜੇ ਸੀਗੇ ਤੇ ਦੇਖੋ ਕਿੰਨਾ ਮਤਲਬ ਇੱਕ ਹਿਸਾਬ ਦੇ ਨਾਲ ਇਕੱਲਾ ਜਿਹੜਾ ਵਿਚਾਰਾ ਪੈ ਗਿਆ। ਇਸ ਦੇ ਲਈ ਗੋ ਫੰਡ ਮੀ ਪੇਜ ਦਾ ਜ਼ਰੂਰ ਤਿਆਰ ਕੀਤਾ ਗਿਆ ਜਿਸ 'ਚ ਇੱਕ 1.5 ਲੱਖ ਤੋਂ ਵੱਧ ਡਾਲਰ ਆਲਰੇਡੀ ਇਕੱਠਾ ਕਹਿੰਦੇ ਆ ਵੀ ਉਹ ਹੋ ਚੁੱਕਾ ਆ। ਅਰੀਨਾ ਤੇ ਕੈਵਿਨ ਮੈਕਾਰਥੀ 35 ਤੇ 37 ਸਾਲ ਦੋਨਾਂ ਦੀ ਜਿਹੜੀ ਉਮਰ ਸੀਗੀ। ਲੇਕ ਕਾਊਂਟੀ ਦੇ ਕਾਰਨਰ ਆਫਿਸ ਨੇ ਕਿਹਾ ਵੀ ਉਹਨਾਂ ਦਾ ਬੱਚਾ ਜਿਹੜਾ ਏਡਨ ਆ ਉਹ ਸਟਰੋਲਰ ਦੇ ਵਿੱਚ ਸੀਗਾ, ਉਹ ਉੱਥੇ ਬਚ ਗਿਆ ਸੀਗਾ ਪਰ ਕੀ ਵਿਚਾਰੇ ਦੀ ਜਿਹੜੀ ਉਹ ਜ਼ਿੰਦਗੀ ਰਹਿ ਗਈ ਹੋਊਗੀ। ਸੋ 64 ਸਾਲਾਂ ਦੀ ਕੈਥਰੀਨ ਗੋਲਡਸਟੀਨ, ਜੈਕਲਿਨ ਸਡਨਹੈਮ 63 ਸਾਲ, ਸਟੀਫਨ ਸਟ੍ਰੌਸ 88 ਸਾਲ, ਨਿਕਲਸ ਟਲੀਡੋ ਜ਼ਰਗੋਜ਼ਾ 78 ਸਾਲ ਇਹ ਜਿਹੜੇ ਮਰਨ ਵਾਲਿਆਂ ਦੇ ਜਿਹੜੀ ਸ਼ਨਾਖਤ ਆ ਉਹ ਕੀਤੀ ਗਈ ਆ। ਹੁਣ ਤੱਕ ਇਨ ਟੋਟਲ 45 ਲੋਕ ਇਸ ਗੋਲੀਕਾਂਡ ਦੇ ਵਿੱਚ ਜ਼ਖਮੀ ਹੋਏ ਆ ਜਾਂ ਮਰ ਚੁੱਕੇ, ਜਿਨ੍ਹਾਂ ਚੋਂ 7 ਜਿਹੜੇ ਉਹ ਮਾਰੇ ਗਏ। ਲੇਕ ਕਾਊਂਟੀ ਦੇ ਸ਼ੈਰਿਫ ਆਫਿਸ ਨੇ ਜਿਹੜਾ ਉਹ ਦੱਸਿਆ ਆ। ਸੋ ਇਸ ਅਨਾਥ ਬੱਚੇ ਦੀ ਮਦਦ ਦੇ ਲਈ ਹੁਣ ਕਾਫੀ ਲੋਕ ਜਿਹੜੇ ਉਹ ਅੱਗੇ ਆ ਗਏ ਆ ਵੀ ਆਪਾਂ ਇਸ ਨੂੰ ਇੱਕ ਵਧੀਆ ਜੀਵਨ ਦੇਣ ਦੀ ਜਿਹੜੀ ਉਹ ਜ਼ਰੂਰ ਕੋਸ਼ਿਸ਼ ਕਰਾਂਗੇ। ਪਰ ਕਾਫੀ ਹਰਜੋਤ ਸਿੰਘ ਜੀ ਉਸ ਦੇ ਲਈ ਚੁਣੌਤੀਆਂ ਭਰਪੂਰ ਜਿਹੜਾ ਜੀਵਨ ਅੱਗੇ ਆਉਣ ਵਾਲਾ ਆ। ਇਨਫੈਕਟ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਤਾਂ ਇਸ ਬੱਚੇ ਦੇ ਲਈ ਇਨਫੈਕਟ ਇਸ ਦੇ ਉੱਤੇ 2.5 ਮਿਲੀਅਨ ਡਾਲਰ ਆਲਰੇਡੀ ਇਕੱਠਾ ਜਿਹੜਾ ਆ ਉਹ ਹੋ ਚੁੱਕਾ ਹੈਗਾ ਆ ਗੋ ਫੰਡ ਮੀ ਦੇ ਉੱਤੇ। ਸੋ ਇੱਦਾਂ ਦੀਆਂ ਦੁਰਘਟਨਾਵਾਂ ਮਾੜੇ ਚੀਜ਼ਾਂ ਦੇ ਵਿੱਚ ਲੋਕ ਇੱਕ ਦੂਜੇ ਦਾ ਸਾਥ ਤਾਂ ਜਿਹੜਾ ਜ਼ਰੂਰ ਦਿੰਦੇ ਆ ਪਰ ਅਜਿਹੇ ਜਿਹੜੇ ਬੇਵਕੂਫ ਲੋਕ ਨੇ ਉਹਨਾਂ ਦੇ ਉੱਤੇ ਨੱਥ ਪਾਉਣੀ, ਨਕੇਲ ਕੱਸਣੀ ਜਿਹੜੀ ਆ ਉਹ ਕਿਤੇ ਨਾ ਕਿਤੇ ਕਾਫੀ ਕੰਮ ਔਖਾ ਹੋਇਆ ਪਿਆ ਕਿਉਂਕਿ ਰਹਿੰਦੇ ਆਏ ਦਿਨ ਹੀ ਇੱਦਾਂ ਦੀਆਂ ਖਬਰਾਂ ਜਿਹੜੀਆਂ ਉਹ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਜੀ। ਅਗਲੀ ਖਬਰ ਵੱਲ ਚਲੀਏ। ਓਪੈਕ ਦੇ ਸੈਕਟਰੀ ਜਨਰਲ ਆ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਸੈਕਟਰੀ ਜਨਰਲ ਆਫ ਦਾ ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ ਇਹ 63 ਸਾਲਾਂ ਦੇ ਮੁਹੰਮਦ ਬਰਕਿੰਡੋ ਟਿਊਜ਼ਡੇ ਨੂੰ ਹੀ ਕੱਲ ਅਬੂਜ਼ਾ ਨਾਈਜੀਰੀਆ ਦੇ ਵਿੱਚ ਇੱਕ ਮੀਟਿੰਗ ਕਰ ਰਹੇ ਸੀ ਜਿੱਥੇ ਉਹਨਾਂ ਨੇ ਉੱਥੇ ਦੀਆਂ ਅਥਾਰਟੀਜ਼ ਦੇ ਨਾਲ ਤੇ ਆਇਲ ਕਾਰਟਰਸ ਦੇ ਨਾਲ ਮੀਟਿੰਗ ਕੀਤੀ ਤੇ ਉਸ ਤੋਂ ਕੁਛ ਘੰਟਿਆਂ ਬਾਅਦ ਹੀ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਇਹ ਜੋ ਆਇਲ ਇੰਡਸਟਰੀ ਆ ਇੱਕ ਤਰ੍ਹਾਂ ਨਾਲ ਉਹਨਾਂ ਦੇ ਲਈ ਸਰਪ੍ਰਾਈਜ਼ ਹੈਗੇ। ਕਹਿੰਦੇ ਵੀ ਕਾਫੀ ਉਹ ਵਧੀਆ ਇਨਸਾਨ ਸੀ ਤੇ ਸੈਕੰਡ ਟਰਮ ਉਹਨਾਂ ਦੀ ਹੈਡ ਆਫ ਓਪੈਕ 3 ਹਫ਼ਤਿਆਂ 'ਚ ਖਤਮ ਹੋਣੀ ਸੀ ਜੁਲਾਈ 31 ਨੂੰ। ਸੋ 6 ਸਾਲ ਉਹਨਾਂ ਨੂੰ ਹੋ ਜਾਣੇ ਸੀ ਇਸ ਪੋਸਟ ਤੇ 2016 'ਚ ਉਹਨਾਂ ਦੀ ਅਪਾਇੰਟਮੈਂਟ ਹੋਈ ਸੀ ਪਰ 3 ਹਫ਼ਤਿਆਂ ਤੋਂ ਪਹਿਲਾਂ ਹੀ ਬਰਕਿੰਡੋ ਜੋ ਆ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਮੈਨੇਜਿੰਗ ਡਾਇਰੈਕਟਰ ਆਫ ਨਾਈਜੀਰੀਅਨ ਨੈਸ਼ਨਲ ਪੈਟਰੋਲੀਅਮ ਕੰਪਨੀ ਮੇਲੇ ਕਿਆਰੀ ਉਹਨਾਂ ਨੇ ਇੱਕ ਟਵੀਟ ਕਰਕੇ ਦੱਸਿਆ ਹੈਗਾ। ਬਰਕਿੰਡੋ ਕਹਿੰਦੇ ਪਈ ਆਇਲ ਬਲੌਕ ਕਰੂਡ ਆਇਲ ਬਲੌਕ ਦੇ ਥਰੂ ਬਹੁਤ ਲੰਮਾ ਸਮਾਂ ਟਰਬੂਲੈਂਟ ਟਾਈਮਸ ਦੇ ਵਿੱਚ ਰਹੇ। ਆਪਾਂ ਦੇਖਿਆ ਹੀ ਆ ਪੈਂਡੈਮਿਕ ਦੇ ਦੌਰਾਨ ਜਾਂ ਹੁਣ ਪੈਂਡੈਮਿਕ ਦੇ ਦੌਰਾਨ ਆਇਲ ਦੀਆਂ ਪ੍ਰਾਈਸਿਸ ਬਿਲਕੁਲ ਹੀ 0 ਤੇ ਚਲ ਗਈਆਂ ਸੀ, $20 ਤੱਕ ਚਲ ਗਈਆਂ ਸੀ। ਉਸ ਤੋਂ ਬਾਅਦ ਫਿਰ ਹੁਣ ਰਾਈਟ ਨਾਓ ਕਿੰਨੀ ਜ਼ਿਆਦਾ ਉੱਪਰ ਚਲੇ ਗਈਆਂ ਹੈਗੀਆਂ। ਓਪੈਕ ਦੇ 13 ਮੈਂਬਰ ਸਟੇਟਸ ਹੈਗੀਆਂ। 1.24 ਬਿਲੀਅਨ ਕਰੂਡ ਆਇਲ ਰਿਜ਼ਰਵ ਉਹ ਪ੍ਰੋਵਾਈਡ ਕਰਦਾ। 80% ਦੁਨੀਆ ਦਾ ਸ਼ੇਅਰ ਇਹ ਓਪੈਕ ਦੇ ਥਰੂ ਆਉਂਦਾ ਹੈਗਾ।